अस्सलाम वालेकुम, सत श्री अकाल जी। उम्मीद करना कि सारे ठीक हो। अच्छा जी, माशाल्लाह एक और स्टूडेंट पास होए ने, खलील अहमद भाई ने 3 गलती ਨਾਲ ਇਹਨਾਂ ਆਪਣੀ ਥਿਊਰੀ ਪਾਸ ਕੀਤੀ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਔਰ ਜਿਹੜਾ ਵੀ ਬੰਦਾ ਇਗਜ਼ਾਮੇ ਦੇਣ ਜਾਂਦਾ ਹੈ, ਜਦੋਂ ਵੇਰੋ ਫਾਲਸੋ ਕਰ ਰਿਹਾ ਹੁੰਦਾ ਹੈ, ਇੱਕ ਤੇ ਚੈੱਕ ਜ਼ਰੂਰ ਕਰਿਆ ਕਰੋ ਵੀ ਜਿਹੜਾ ਮੈਂ ਵੇਰੋ ਕੀਤਾ ਉਹ ਵੇਰੋ ਹੋਇਆ ਹੈ ਜਾਂ ਨਹੀਂ ਹੋਇਆ। ਮਤਲਬ ਜੇ ਵੇਰੋ ਕਰਦੇ ਹੋ ਜਾਂ ਫਾਲਸੋ ਕਰਦੇ ਹੋ, ਇੱਕ ਵਾਰ ਚੈੱਕ ਜ਼ਰੂਰ ਕਰਿਆ ਕਰੋ ਕਿ ਉਹਦੇ ਉੱਤੇ ਟਿਕ ਲੱਗੀ ਹੈ ਜਾਂ ਨਹੀਂ ਲੱਗੀ। ਕਿਉਂਕਿ ਕਾਫੀ ਇਸ ਤਰ੍ਹਾਂ ਦੇ ਵਾਕਿਏ ਹੋ ਚੁੱਕੇ ਨੇ ਕਿ ਸਟੂਡੈਂਟ ਵਿੱਚੋਂ ਸਵਾਲ ਮਿਸ ਕਰ ਦਿੰਦੇ ਨੇ, ਨਾ ਉਹ ਵੇਰੋ ਕਰਦੇ ਨੇ ਨਾ ਫਾਲਸੋ ਕਰਦੇ ਨੇ। ਹੋ ਸਕਦਾ ਉਹਨਾਂ ਦੀ ਨਜ਼ਰ ਤੋਂ ਵੈਸੇ ਗੁਜ਼ਰ ਗਿਆ ਹੋਵੇ, ਜਾਂ ਹੋ ਸਕਦਾ ਉਹਨਾਂ ਕਲਿੱਕ ਕੀਤਾ ਹੋਵੇ ਲੇਕਿਨ ਉੱਤੇ ਹੋਇਆ ਨਾ ਹੋਵੇ, ਇਹ ਵੀ ਵਜ੍ਹਾ ਹੋ ਸਕਦੀ ਹੈ। ਠੀਕ ਹੈ, ਤੇ ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੇ ਕਮ ਅਜ਼ ਕਮ ਸਾਡੇ ਹੱਥ ਵਿੱਚ ਨੇ, ਜਿਨ੍ਹਾਂ ਨੂੰ ਅਸੀਂ ਚੈੱਕ ਕਰ ਸਕਦੇ ਹਾਂ। ਠੀਕ ਹੈ, ਇਹ ਚੀਜ਼ਾਂ ਛੋਟੀਆਂ ਛੋਟੀਆਂ ਜ਼ਰੂਰ ਜਿਹੜਾ ਹੈ ਇਹਨਾਂ ਤੇ ਗੌਰ ਕਰਿਆ ਕਰੋ। ਤੇ ਬਾਕੀ ਜਦੋਂ ਇੱਕ ਦਫਾ ਤੁਸਾਂ ਸਵਾਲ ਪੜ੍ਹ ਕੇ ਵੇਰੋ ਕੀਤਾ ਹੈ ਜਾਂ ਫਾਲਸੋ ਕੀਤਾ ਹੈ, ਸਾਰਾ ਕੰਪਲੀਟ ਕਰਕੇ ਦੁਬਾਰਾ ਇੱਕ ਵਾਰ ਸਕੀਦਾ ਪੜ੍ਹਨਾ ਹੈ। ਤੇ ਦੂਸਰੀ ਦਫਾ ਅਗਰ ਤੁਹਾਨੂੰ ਲੱਗਦਾ ਹੈ ਕਿ ਮੈਂ ਵੇਰੋ ਕੀਤੀ ਹੈ ਤੇ ਇਹ ਸਵਾਲ ਫਾਲਸੋ ਹੈ, ਉਹ ਚੇਂਜ ਤਾਂ ਹੀ ਕਰਨਾ ਹੈ ਜੇ ਤੁਹਾਨੂੰ ਪੱਕਾ ਯਕੀਨ ਹੋਵੇ, ਨਹੀਂ ਤੇ ਜਿਹੜਾ ਪਹਿਲੀ ਦਫਾ ਹੈ ਵੀ ਉਹ ਹੀ ਰਹਿਣ ਦਿਓ। ਹੁਣ ਪਿੱਛੇ ਜੇ ਇੱਕ ਸਟੂਡੈਂਟ ਹੈ, ਉਹਨਾਂ ਦੀਆਂ 4 ਗਲਤੀਆਂ ਹੋਈਆਂ ਸਨ ਤੇ ਫੇਲ ਹੋ ਗਏ। ਉਹਨਾਂ ਸਕੇਰਾ ਸੈਂਡ ਕੀਤਾ ਜੀ, ਉਹਨਾਂ ਆਪਣੀ ਗੱਲ ਦੱਸੀ, ਸਰ ਜੀ ਬਈ ਪਹਿਲਾਂ ਮੈਂ 3 ਸਵਾਲ ਐਸੇ ਕੀਤੇ ਸਨ, ਮਤਲਬ ਜਿਹੜੇ ਮੈਂ ਵੇਰੋ ਫਾਲਸੋ ਕਰ ਦਿੱਤੇ ਪਹਿਲੀ ਦਫਾ, ਦੂਸਰੀ ਦਫਾ ਪੜ੍ਹ ਕੇ ਮੈਂ ਉਹ ਚੇਂਜ ਕੀਤੇ 3 ਸਵਾਲ, ਔਰ ਉਹ ਤਿੰਨੇ ਉਹਨਾਂ ਦੇ ਗਲਤ ਹੋਏ। ਮਤਲਬ ਅਗਰ ਉਹ ਚੇਂਜ ਨਾ ਕਰਦੇ, ਉਹਨਾਂ ਦੀ ਇੱਕ ਗਲਤੀ ਸੀ, ਉਹਨਾਂ ਬਾਅਦ ਵਿੱਚ 3 ਚੇਂਜ ਕੀਤੇ, ਉਹਨਾਂ ਦੀਆਂ 4 ਗਲਤੀਆਂ ਹੋਈਆਂ। ਤੇ ਇਸ ਵਾਸਤੇ ਵੀ ਜਿਹੜਾ ਪਹਿਲੀ ਦਫਾ ਕਰ ਦਿੰਦੇ ਹੋ ਉਹ ਰਹਿਣ ਦਿਆ ਕਰੋ, ਅਗਰ ਤੁਹਾਨੂੰ ਡਾਊਟ ਹੋਵੇ ਤੇ। ਜੇ ਤੁਹਾਨੂੰ ਪੱਕ ਯਕੀਨ ਹੈ ਤੇ ਫਿਰ ਤਾਂ ਚੇਂਜ ਕਰੋ। ਠੀਕ ਹੈ, ਤੇ ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ, ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ। ਤੇ ਦੂਸਰਾ ਆਰਗੂਮੈਂਟ ਕਰਿਆ ਕਰੋ ਨਵੇਂ ਸਟੂਡੈਂਟ ਵਾਸਤੇ ਵੀ, ਬਈ ਸਟਾਰਟਿੰਗ ਵਿੱਚ ਜਿਹੜੀ ਇਹ ਸਮਝ ਨਹੀਂ ਆਉਂਦੀ 2 ਦਿਨ 4 ਦਿਨ ਹਫਤਾ, ਤੇ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਚਲੋ ਜੀ, ਪਹਿਲਾ ਸਵਾਲ ਵੇਖ ਲੈਂਦੇ ਹਾਂ। ਨਿਸ਼ਾਨ ਦਾ ਕੀ ਮਤਲਬ ਹੈ? ਬਈ ਜਿਹੜਾ ਰਸਤਾ ਸਿਰਫ ਸਾਈਕਲ ਦੇ ਵਾਸਤੇ ਰਿਜ਼ਰਵ ਸੀ ਉਹ ਰਸਤਾ ਖਤਮ ਹੋ ਗਿਆ। ਸਾਈਕਲ ਨੂੰ ਚੱਲਣੇ ਤੋਂ ਮਨਾ ਨਹੀਂ ਪਿਆ ਕਰਦਾ, ਸਿਰਫ ਜਿਹੜਾ ਰਸਤਾ ਸਾਈਕਲ ਵਾਸਤੇ ਸੀ ਉਹ ਰਸਤਾ ਖਤਮ ਹੋਇਆ। Il segnale raffigurato è il ਨਿਸ਼ਾਨ ਦਿਖਾਇਆ ਗਿਆ। ਇਹ posto in corrispondenza ਕਹਿੰਦਾ ਇਹ ਨਿਸ਼ਾਨ ਬਿਲਕੁਲ ਉੱਤੇ ਲੱਗੇ ਹੈ della fine del percorso pedonale, ਜਿੱਥੇ ਪੈਦਲ ਦਾ ਰਸਤਾ ਖਤਮ ਹੁੰਦਾ ਹੈ। ਇਹ ciclabile ਤੇ ਸਾਈਕਲ ਦਾ ਫਾਲਤੂ ਜੀ, ਸਿਰਫ ਸਾਈਕਲ ਵਾਲਾ, ਪੈਦੋਨਾਲੇ ਨਹੀਂ। ਦੂਸਰਾ, ਇਹ ਸਿਮਾਫਿਰੋ ਇਸ਼ਾਰਾ ਵੇ ਜਿਹੜਾ ਪਬਲਿਕ ਸਰਵਿਸ ਵਾਸਤੇ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਲਈ। Il semaforo in figura ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ ਹੈ, consente ai veicoli di trasporto pubblico di persone ਕਹਿੰਦਾ ਇਹ ਉਹਨਾਂ ਗੱਡੀਆਂ ਨੂੰ ਇਜਾਜ਼ਤ ਦਿੰਦਾ ਹੈ ਜਿਹੜੀਆਂ ਪਬਲਿਕ ਟਰਾਂਸਪੋਰਟ ਵਾਸਤੇ ਨੇ, di proseguire ਕਹਿੰਦਾ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੰਦਾ ਹੈ। Quando in basso è accesa la barra bianca ਕਹਿੰਦਾ ਜਦੋਂ ਥੱਲੇ ਵਾਲਾ ਬਾਰਾ ਬਿਆਂਕਾ ਚਿੱਟੀ ਪੱਟੀ ਆ ਨੇ ਉਦੋਂ ਜਾਣੇ ਦੀ ਇਜਾਜ਼ਤ ਦਿੰਦਾ। ਵੇਰੋ ਜੀ ਇਸ਼ਾਰੇ ਦਾ ਉਹ ਹਿਸਾਬ ਹੈ, ਉੱਤੇ ਵਾਲੀ ਰੋਸੋ, ਸੈਂਟਰ ਵਾਲੀ ਜਾਲੋ, ਥੱਲੇ ਵਾਲੀ ਵੇਰਦਾ। ਤੀਸਰਾ, ਇਨ ਕਾਜ਼ੋ ਦੀ ਅਰੈਸਟੋ ਫੋਰਸਾਤੋ ਦੀ ਉਨ ਵਹੀਕੁਲੋ ਕਹਿੰਦਾ ਉਹ ਸੂਰਤ ਹੈ ਜਦੋਂ ਗੱਡੀ ਰੁਕ ਗਈ ਹੈ, ਮਤਲਬ ਵੀ ਸੌਖੇ ਲਫ਼ਜ਼ ਕਹਿ ਲਓ ਗੱਡੀ ਇੱਕ ਫਸ ਗਈ ਹੈ ਸੂਈ ਬਿਨਾਰੀ ਪਟੜੀਆਂ ਦੇ ਉੱਤੇ ਦੀ un passaggio a livello ਫਾਟਕ ਦੀ। Se non è possibile spostarlo subito ਕਹਿੰਦਾ ਅਗਰ ਉਹਨੂੰ ਹਟਾਉਣਾ ਮੁਮਕਿਨ ਨਹੀਂ ਫੌਰਨ ਦਈ ਬਿਨਾਰੀ ਪਟੜੀਆਂ ਤੋਂ, bisogna far scendere immediatamente tutte le persone ਕਹਿੰਦਾ ਫੌਰਨ ਸਾਰਿਆਂ ਬੰਦਿਆਂ ਨੂੰ ਉਤਾਰੋ che si trovano a bordo ਜਿਹੜੇ ਉਸ ਗੱਡੀ ਦੇ ਅੰਦਰ ਨੇ, ਇਹ avvisare ਤੇ ਫੌਰਨ ਕਹਿੰਦਾ ਇਤਲਾਹ ਦੇਵੋ la stazione ferroviaria ਟ੍ਰੇਨ ਦੇ ਸਟੇਸ਼ਨ ਤੇ। ਵੇਰੋ ਚੌਥਾ, illuminazione interna ਜਿਹੜੀ ਅੰਦਰ ਵਾਲੀ ਰੋਸ਼ਨੀ ਹੁੰਦੀ ਏ dello specchio retrovisore ਪਿੱਛੇ ਵੇਖਣ ਵਾਲੇ ਸ਼ੀਸ਼ੇ ਦੀ si accende ਕਹਿੰਦਾ ਉਹ ਰੋਸ਼ਨੀ ਆਨ ਹੁੰਦੀ ਏ con accensione delle luci di posizione del veicolo ਗੱਡੀ ਦੀਆਂ ਲੂਚੀ ਦੀ ਪੋਜੀਸ਼ਨ ਆਨ ਕਰਨੇ ਦੇ ਨਾਲ ਕਹਿੰਦਾ ਸ਼ੀਸ਼ੇ ਦੀ ਅੰਦਰ ਵਾਲੀ ਲਾਈਟ ਆਨ ਹੁੰਦੀ ਹੈ। ਫਾਲਤੂ ਸ਼ੀਸ਼ੇ ਦੀ ਲਾਈਟ ਕੋਈ ਨਹੀਂ ਹੁੰਦੀ। ਇਹ ਕਿਹੜੇ ਸ਼ੀਸ਼ਿਆਂ ਦੀ ਗੱਲ ਕਰ ਰਿਹਾ? ਜਿਹੜੇ ਸ਼ੀਸ਼ਿਆਂ ਦੇ ਜ਼ਰੀਏ ਅਸੀਂ ਪਿੱਛੇ ਵੇਖਦੇ ਹਾਂ। ਸਾਈਡਾਂ ਵਾਲੇ 2 ਹੋ ਗਏ, ਜਾਂ ਜਿਹੜਾ ਗੱਡੀ ਦੇ ਸੈਂਟਰ ਵਿੱਚ ਲੱਗਿਆ ਹੁੰਦਾ ਪਿੱਛੇ ਵੇਖਣ ਵਾਸਤੇ। 5 ਨੰਬਰ, sulle autostrade ਤੇ ਇਸ ਤਰ੍ਹਾਂ ਦਾ ਸੁਰਬਾਨੇ ਪ੍ਰਿੰਸੀਪਾਲੀ vietata la circolazione dei veicoli ਕਹਿੰਦਾ ਉਹਨਾਂ ਗੱਡੀਆਂ ਦਾ ਚੱਲਣਾ ਮਨਾ ਵੇ attenuta non stania e con carico scoperto ਜਿਨ੍ਹਾਂ ਦਾ carico scoperto ਮਤਲਬ ਸਮਾਨ ਉਤੋਂ ਖੁੱਲਾ ਵੇ। se trasportano materiali ਅਗਰ ਉਹ ਐਸਾ ਮਟੀਰੀਅਲ ਲੈ ਕੇ ਜਾ ਰਹੀਆਂ ਨੇ
che possono disperdersi, ਜਿਹੜਾ ਖਿੱਲਰ ਸਕਦਾ ਹੋਵੇ, ਵਿਖਰ ਸਕਦਾ ਹੋਵੇ। vero, ਅਗਰ ਤੁਸੀਂ ਕੋਈ ਐਸਾ ਸਮਾਨ ਲੈ ਕੇ ਜਾ ਰਹੇ ਹੋ ਜਿਹੜਾ ਉੱਤੋਂ ਖੁੱਲ੍ਹਾ ਹੈ ਔਰ ਉਹ ਖਿੱਲਰ ਵੀ ਸਕਦਾ ਗੱਡੀ ਚੱਲਣੇ ਦੇ ਨਾਲ, ਤੇ ਫਿਰ ਤੁਸੀਂ ਇਹਨਾਂ ਸੜਕਾਂ ਦੇ ਉੱਤੇ ਨਹੀਂ ਚੱਲ ਸਕਦੇ। 6 ਨੰਬਰ, la sospensione della patente è disposta, ਕਹਿੰਦਾ ਲਾਇਸੈਂਸ ਜਿਹੜਾ ਸਸਪੈਂਡ ਹੋਵੇਗਾ quando si circoli con patente, ਜਦੋਂ ਤੁਸੀਂ ਉਸ ਲਾਇਸੈਂਸ ਨਾਲ ਚੱਲ ਰਹੇ ਹੋ। ਇਲੀਜੀਬਲ ਜਿਹੜਾ ਪੜਿਆ ਨਾ ਜਾਂਦਾ ਹੋਵੇ, ਉਹ deteriorata ਜਾਂ ਖਰਾਬ ਹੋਇਆ ਹੋਵੇ, ਫਾਲਸੋ। 7 ਨੰਬਰ, la responsabilità civile, ਕਹਿੰਦਾ ਜਿਹੜੀ civile ਵੇ connessa al sinistro stradale, ਇਹਦਾ ਤਲਕ ਹੈ ਰੋਡ ਐਕਸੀਡੈਂਟ ਦੇ ਨਾਲ। ਇਹ ਇੰਡੀਪੈਂਡੈਂਟ ਤੇ ਕਹਿੰਦਾ ਇੰਡੀਪੈਂਡੈਂਟ ਵੀ ਆਜ਼ਾਦ ਹੈ dalla responsabilità penale ਤੋਂ e dalla responsabilità amministrativa ਤੋਂ, vero ਜੀ। 8 ਨੰਬਰ, in presenza del segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ occorre prestare particolare attenzione, ਕਹਿੰਦਾ ਖਾਸ ਧਿਆਨ ਦੇਣਾ ਜ਼ਰੂਰੀ ਹੈ ai movimenti imprevedibili, ਜਿਹੜੀ ਮੂਵਮੈਂਟ ਹਰਕਤ ਕਰਦੇ ਨੇ ਅਚਾਨਕ, dei bambini, ਬੱਚੇ। ਕਹਿੰਦਾ ਇਸ ਚੀਜ਼ ਤੇ ਖਾਸ ਧਿਆਨ ਦੇਣਾ ਜ਼ਰੂਰੀ ਹੈ ਵੀਰੋ, ਕਿਉਂਕਿ ਇਸ ਨਿਸ਼ਾਨ ਦਾ ਹੀ ਮਤਲਬ ਵੀ ਅੱਗੇ ਬੱਚੇ ਹੋ ਸਕਦੇ ਨੇ, ਤੇ ਬੱਚੇ ਅਗਰ ਸੜਕ ਦੀ ਸਾਈਡ ਤੇ ਵੀ ਚੱਲਦੇ ਪਏ ਹੋਣ ਤੇ ਧਿਆਨ ਰੱਖਣਾ ਇੱਕੋ ਵਾਰੀ ਜਿਹਨਾਂ ਦੌੜ ਕੇ ਸੜਕ ਕ੍ਰਾਸ ਕਰ ਸਕਦੇ, ਜਿਸ ਤਰ੍ਹਾਂ ਬੱਚੇ ਖੇਡਦੇ ਨੇ ਇੱਕ ਦੂਸਰੇ ਧੱਕਾ ਵੀ ਮਾਰ ਸਕਦੇ ਨੇ, ਕੋਈ ਸੜਕ ਉੱਤੇ ਵੀ ਸੁੱਟ ਸਕਦੇ ਨੇ ਜਾਂ ਅੱਗੇ ਆ ਸਕਦੇ ਨੇ, ਠੀਕ ਹੈ। ਅੱਛਾ ਜੀ, ਇਹਦੇ ਵਿੱਚ ਕਾਫੀ ਨਿਸ਼ਾਨੀਆਂ ਆਈਆਂ ਨੇ। prestare sempre vero, 2 falso, particolare sempre vero, 5 falso, movimenti sempre vero, falso ਕੋਈ ਨਹੀਂ। 9 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ ਜੀ, ਕੋਈ ਵੀ ਗੱਡੀ ਜਿਹੜੀ 10 ਮੀਟਰ ਤੋਂ ਜ਼ਿਆਦਾ ਲੰਬੀ ਹੈ ਉਹ ਇੱਥੇ ਨਹੀਂ ਚੱਲ ਸਕਦੀ, ਠੀਕ ਹੈ। ਚਾਹੇ ਸਿੰਗਲ ਗੱਡੀ ਹੈ ਜਾਂ ਤੁਸੀਂ ਆਪਣੀ ਗੱਡੀ ਦੇ ਪਿੱਛੇ ਰਿਮੋਰਕਿਊ ਟੋ ਚੈਨ ਕੀਤੇ ਹੈ, ਉਹ ਰਿਮੋਰਕਿਊ ਟੋ ਚੈਨ ਕਰਕੇ ਅਗਰ ਤੁਹਾਡੀ ਲੰਬਾਈ 10 ਮੀਟਰ ਤੋਂ ਵੱਧ ਜਾਂਦੀ ਹੈ ਤੇ ਫਿਰ ਉਹ ਵੀ ਗੱਡੀ ਨਹੀਂ ਚੱਲ ਸਕਦੀ। Il segnale raffigurato era ਨਿਸ਼ਾਨ ਦਿਖਾਇਆ ਗਿਆ vieta il transito a tutti i veicoli, ਕਹਿੰਦਾ ਸਾਰੀਆਂ ਗੱਡੀਆਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ। di lunghezza complessiva, ਜਿਨ੍ਹਾਂ ਦੀ ਪੂਰੀ ਲੰਬਾਈ superiore a 10 metri, 10 ਮੀਟਰ ਤੋਂ ਜ਼ਿਆਦਾ ਹੋਵੇ, ਕਹਿੰਦਾ ਉਹਨਾਂ ਸਾਰੀਆਂ ਗੱਡੀਆਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ। 10 ਨੰਬਰ, ਇਹ ਤਸਵੀਰ ਜਿਹੜੀ ਹੈ ਇਹ ਵੀ ਤਕਰੀਬਨ ਆਉਂਦੀ ਹੈ, ਮਤਲਬ ਇਤਨੀ ਜ਼ਿਆਦਾ ਨਹੀਂ ਲੇਕਿਨ ਕਿਧਰੇ ਨਾ ਕਿਧਰੇ ਆਈ ਜਾਂਦੀ ਹੈ ਤਸਵੀਰ। ਤੇ ਜਿਹੜੀ ਗੱਡੀ ਤੁਹਾਨੂੰ ਨਜ਼ਰ ਆ ਰਹੀ ਹੈ, ਅਗਰ ਇਹ ਗੱਡੀ ਪਰਲੀ ਸਾਈਡ ਤੇ ਜਾਣਾ ਚਾਹਵੇ ਤੇ ਜਾ ਸਕਦੀ ਹੈ, ਕਿਉਂਕਿ ਇਹਦੇ ਨਾਲ ਵੇਖੋ ਪਹਿਲਾਂ ਡਿਸਕੰਟੀਨਿਊ ਲੈਣ ਹੈ। ਜਦੋਂ ਪਹਿਲਾਂ ਡਿਸਕੰਟੀਨਿਊ ਹੋਵੇ ਫਿਰ ਬਾਅਦ ਵਿੱਚ ਕੰਟੀਨਿਊ ਪਈ ਆਉਂਦੀ ਹੋਵੇ ਤੇ ਫਿਰ ਉਹ ਗੱਡੀ ਜਾ ਸਕਦੀ ਹੈ ਪਰਲੀ ਸਾਈਡ ਤੇ, ਠੀਕ ਹੈ। ਅਗਰ ਫਾਰ ਐਗਜ਼ਾਮਪਲ ਕੋਈ ਉਧਰੋਂ ਗੱਡੀ ਪਈ ਆਉਂਦੀ ਹੁੰਦੀ ਤੇ ਉਹ ਉਰਲੀ ਸਾਈਡ ਤੇ ਨਹੀਂ ਸੀ ਆ ਸਕਦੀ, ਕਿਉਂਕਿ ਉਹਦੇ ਨਾਲ ਪਹਿਲਾਂ ਕੰਟੀਨਿਊ ਲੈਣ ਹੈ, ਠੀਕ ਹੈ। ਤੇ ਇਸ ਤਰ੍ਹਾਂ ਦੀ ਡਿਸਕੰਟੀਨਿਊ ਲੈਣ, ਜਿਸ ਤਰ੍ਹਾਂ ਗੱਡੀ ਜਾ ਰਹੀ ਹੈ ਉਹਦੇ ਨਾਲ ਡਿਸਕੰਟੀਨਿਊ ਲੈਣ, ਇਹ ਲੈਣ ਕਦੋਂ ਮਿਲ ਸਕਦੀ ਹੈ? ਇੱਕ ਚੌਕ ਤੋਂ ਬਾਅਦ ਮਿਲ ਸਕਦੀ ਹੈ, ਮੋੜ ਮੁੜਨੇ ਤੋਂ ਬਾਅਦ ਮਿਲ ਸਕਦੀ ਹੈ, ਦਿਸ਼ੇਜ਼ਾ ਢਲਾਣ ਉਤਰਦਿਆਂ ਮਿਲ ਸਕਦੀ ਹੈ, ਠੀਕ ਹੈ। ਤੇ ਪਰਲੀ ਕੰਟੀਨਿਊ ਲੈਣ ਜਿਹੜੀ ਹੈ ਉਹ ਚੌਕ ਤੋਂ ਪਹਿਲਾਂ, ਮੋੜ ਤੋਂ ਪਹਿਲਾਂ ਔਰ ਚੜਾਈ ਚੜਦਿਆਂ ਮਿਲ ਸਕਦੀ ਹੈ, ਠੀਕ ਹੈ। rispetto al veicolo che precede nel senso della freccia, ਕਹਿੰਦੇ ਉਹ ਗੱਡੀ ਜਿਹੜੀ ਤੀਰ ਦੀ ਤਰਫ ਚੱਲ ਰਹੀ ਹੈ। la striscia discontinua in figura, ਜਿਹੜੀ ਡਿਸਕੰਟੀਨਿਊ ਲੈਣ ਤਸਵੀਰ ਦੇ ਵਿੱਚ consente anche al veicolo, ਕਹਿੰਦਾ ਉਸ ਗੱਡੀ ਨੂੰ ਵੀ ਇਜਾਜ਼ਤ ਦਿੰਦੀ ਹੈ ਕਿ viene di fronte, ਜਿਹੜੀ ਫਰੰਟ ਤੋਂ ਆ ਰਹੀ ਹੈ, di superare le strisce, ਲੈਣਾ ਪਾਰ ਕਰਨੇ ਦੀ, ਕਹਿੰਦਾ ਉਸ ਗੱਡੀ ਨੂੰ ਵੀ ਇਜਾਜ਼ਤ ਦਿੰਦੀ ਹੈ। ਫਾਲਸੋ ਜੀ, ਹੁਣ ਮੈਂ ਸਮਝਾਇਆ ਵੀ ਪਰਲੀ ਗੱਡੀ ਜਿਹੜੀ ਹੈ ਉਹ ਇੱਧਰ ਨਹੀਂ ਆ ਸਕਦੀ। ਅੱਛਾ ਜੀ, ਧਿਆਨ ਰੱਖਣਾ ਹੈ ਇਸ ਤਸਵੀਰ ਦੇ ਨਾਲ, ਮੈਨੂੰ ਸਹੀ ਯਾਦ ਨਹੀਂ ਲੇਕਿਨ ਮੇਰੇ ਖਿਆਲ ਨਾਲ ਇਹ ਇੱਕ ਹੀ ਸਵਾਲ ਹੈ ਜਿਹੜਾ ਦੂਸਰੀ ਸਾਈਡ ਤੋਂ ਗੱਡੀ ਆਉਂਦੀ ਹੈ ਉਹਦੇ ਤੇ ਕਰਦਾ ਹੈ, ਬਾਕੀ ਸਾਰੇ ਸਵਾਲ ਹੀ ਇਹ ਉਰਲੀ ਸਾਈਡ ਦੇ ਨੇ, ਠੀਕ ਹੈ। ਇਹ ਇੱਕੋ ਹੀ ਸਵਾਲ ਜਿਹੜਾ ਪਰਲੀ ਸਾਈਡ ਦਾ ਕਰਦਾ ਵੀ ਸਾਹਮਣੇ ਤੋਂ ਆਉਣ ਵਾਲੀ ਗੱਡੀ ਉਰਲੀ ਸਾਈਡ ਤੇ ਵੀ ਆ ਸਕਦੀ, ਇਸ ਚੀਜ਼ ਦਾ ਧਿਆਨ ਰੱਖਣਾ, ਠੀਕ ਹੈ। ਅੱਛਾ ਜੀ, 11 ਨੰਬਰ, ਸੋਸਤੇ ਦੀ ਪਾਬੰਦੀ ਹੈ, ਥੱਲੇ ਗੱਡੀ ਚੁੱਕਣੇ ਵਾਲਾ ਨਿਸ਼ਾਨ ਹੈ। ਇਹਦਾ ਮਤਲਬ ਇਹ ਵੀ ਅਗਰ ਤੁਸੀਂ ਇੱਥੇ ਗੱਡੀ ਸੋਸਤੇ ਵਿੱਚ ਲਾਉਂਦੇ ਹੋ, ਤੁਹਾਡੀ ਗੱਡੀ ਚੁੱਕ ਲੈਣ ਦੇ ਜਾਂ ਬਲੌਕ ਕਰ ਦੇਣ ਦੇ। Il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ il veicolo può essere spostato, ਗੱਡੀ ਜਿਹੜੀ ਹੈ può essere spostato, ਤੁਹਾਡੀ ਹਟਾ ਸਕਦੇ ਨੇ। in una depositoria comunale, depositoria comunale ਮਤਲਬ ਜਿੱਥੇ ਉਹ ਗੱਡੀਆਂ ਚੁੱਕ ਕੇ ਲੈ ਕੇ ਜਾਂਦੇ ਨੇ, ਉਹਨਾਂ ਜਿਹੜੀ ਜਗ੍ਹਾ ਬਣਾਈ ਹੈ, ਠੀਕ ਕਹਿੰਦਾ ਉੱਥੇ ਲੈ ਕੇ ਜਾ ਸਕਦੇ ਨੇ, ਹਟਾ ਸਕਦੇ ਨੇ ਤੋਂ vero। 12 ਨੰਬਰ, giungendo in vicinanza di un incrocio, ਕਹਿੰਦੇ ਚੌਕ ਦੇ ਨਜ਼ਦੀਕ ਪਹੁੰਚੇ ਹੋ, si deve segnalare per tempo, ਟਾਈਮ ਦੇ ਨਾਲ ਦੱਸਣਾ ਦੇ
l'intenzione di svoltare ਜਿਹੜਾ ਤੁਸੀਂ ਮੁੜਨਾ ਚਾਹੁੰਦੇ ਹੋ, ਮਤਲਬ ਉਹਦਾ ਕੀ ਹੈ, ਉਹ ਇਸ਼ਾਰਾ ਟਾਈਮ ਨਾਲ ਲਾਣਾ ਹੈ ਜਿੱਧਰ ਵੀ ਤੁਸੀਂ ਜਾਣਾ ਹੈ। 13 ਨੰਬਰ, ਅੱਛਾ ਜੀ ਇਹ ਸਵਾਲ ਦੇ ਬਾਰੇ ਮੈਂ ਥੋੜਾ ਪਹਿਲਾਂ ਸਮਝਾ ਦੇਵਾਂ ਕਿ ਫਿਰ ਤੁਹਾਨੂੰ ਸਮਝਣੇ 'ਚ ਆਸਾਨੀ ਰਵੇਗੀ। ਤੁਸੀਂ ਵੇਖਿਆ ਹੋਵੇਗਾ ਕਿ ਚੈਂਤਰੋ ਵਿੱਚ ਜਾਂ ਉਸ ਸੜਕ ਦੇ ਉੱਤੇ ਜਿੱਥੇ ਜ਼ਿਆਦਾ ਦੁਕਾਨਾਂ ਹੁੰਦੀਆਂ ਨੇ ਔਰ ਰਸ਼ ਵੀ ਹੁੰਦਾ ਹੈ ਗੱਡੀਆਂ ਦਾ, ਉੱਥੇ ਇੱਕ ਪਾਰਕਿੰਗ ਜਿਹੜੀ ਹੈ ਖਾਸ ਹੁੰਦੀ ਹੈ ਕੋਰੀਅਰ ਵਾਸਤੇ, ਕਿ ਉੱਥੇ ਕੋਰੀਅਰ ਆਪਣੀ ਗੱਡੀ ਖੜੀ ਕਰਕੇ ਆਪਣੀ ਡਿਲੀਵਰੀਆਂ ਕਰ ਸਕਦਾ, ਮਤਲਬ ਸਮਾਨ ਉਤਾਰ ਵੀ ਸਕਦਾ, ਲੋਡ ਵੀ ਕਰ ਸਕਦਾ ਹੈ। ਠੀਕ ਹੈ, ਉਸ ਪਾਰਕਿੰਗ ਤੇ ਜਿਹੜੀ ਉਹ ਪਾਰਕਿੰਗ ਹੁੰਦੀ ਹੈ ਉੱਥੇ ਕੋਈ ਦੂਸਰੀ ਗੱਡੀ ਪਾਰਕਿੰਗ ਨਹੀਂ ਲਾ ਸਕਦੀ, ਨਾ ਹੀ ਉੱਥੇ ਖੜੀ ਕਰ ਸਕਦੀ। ਠੀਕ ਹੈ, ਉਹ ਜਗ੍ਹਾ ਖਾਲੀ ਛੱਡਣੀ ਹੁੰਦੀ। La sosta è consentita, ਕਹਿੰਦਾ ਸੋਸਤੇ ਦੀ ਇਜਾਜ਼ਤ ਹੈ sulle aree ਉਸ ਏਰੀਏ ਦੇ ਉੱਤੇ destinate ai veicoli, ਜਿਹੜਾ ਏਰੀਆ ਉਹਨਾਂ ਗੱਡੀਆਂ ਵਾਸਤੇ ਬਣਾਇਆ ਗਿਆ per il carico e lo scarico di cose, ਸਮਾਨ ਲਾਣੇ ਚਾੜਨੇ ਵਾਸਤੇ। nelle ore stabilite, ਜਿਹੜਾ ਟਾਈਮ ਰੱਖਿਆ ਗਿਆ ਹੈ soltanto se di breve durata, ਸਿਰਫ ਅਗਰ ਉਹ ਥੋੜੇ ਟਾਈਮ ਵਾਸਤੇ ਕਰਦੇ ਹੋ, ਫਾਲਸੋ ਹੀ ਥੋੜਾ ਟਾਈਮ ਹੋਵੇ ਜ਼ਿਆਦਾ ਟਾਈਮ ਹੋਵੇ ਤੁਸੀਂ ਕਰ ਨਹੀਂ ਸਕਦੇ। 14 ਨੰਬਰ, le giacche ad uso motociclistico, ਜਿਹੜੇ ਮੋਟਰਸਾਈਕਲ ਦੇ ਇਸਤੇਮਾਲ ਵਾਸਤੇ ਜਾਕੇ ਨੇ, hanno inseriti rigidi, ਕਹਿੰਦਾ ਇਹਨਾਂ ਦੀ ਸਖਤੀ ਮਜ਼ਬੂਤੀ ਦੇ ਵਿੱਚ ਇਜ਼ਾਫਾ ਕੀਤਾ ਗਿਆ, ਵਾਧਾ ਕੀਤਾ ਗਿਆ। protettivi, ਜਿਹੜੀ ਹਿਫਾਜ਼ਤ ਕਰਨੇ ਵਾਲੀ ਹੈ, in corrispondenza delle articolazioni, ਜੋੜਾਂ ਦੇ ਉੱਤੇ। ਵੇਖੋ ਤੁਸੀਂ ਵੇਖਿਆ ਹੋਇਆ ਜਿਹੜੇ ਮੋਟਰਸਾਈਕਲ ਵਾਲੀਆਂ ਜੈਕਟਾਂ ਹੁੰਦੀਆਂ ਨੇ, ਜੋੜਾਂ ਦੇ ਉੱਤੇ ਖਾਸ ਇੱਕ ਕੱਪੜਾ ਲੱਗਿਆ ਹੁੰਦਾ ਹੈ ਜਿਹੜਾ ਉਹਨਾਂ ਦੀ ਮਜ਼ਬੂਤੀ ਨੂੰ ਮਜ਼ੀਦ ਵਧਾ ਦਿੰਦਾ ਹੈ। ਆਰਟੀਕੂਲਾਸੀਓਨੀ ਜੋੜਾਂ ਨੂੰ ਆਖਦੇ ਨੇ। 15 ਨੰਬਰ, durante un intervento di primo soccorso, ਕਹਿੰਦੇ ਉਸ ਦੌਰਾਨ ਜਦੋਂ primo soccorso ਦਿੰਦੇ ਹੋ, ਮਤਲਬ ਫਸਟ ਏਡ ਦਿੰਦੇ ਹੋ, se infortunato ha una ferita sanguinante, ਕਹਿੰਦਾ ਅਗਰ ਇੱਕ ਜ਼ਖਮੀ ਹੈ ਔਰ ਉਹਨੂੰ ਜ਼ਖਮ ਮੇ ਖੂਨ ਨਿਕਲ ਰਿਹਾ, ਬਲੱਡ ਨਿਕਲ ਰਿਹਾ, con presenza di corpi estranei conficcati, ਤੇ corpi estranei conficcati ਹੋਈ ਮਤਲਬ ਉਹਨੂੰ ਕੋਈ ਚੀਜ਼ ਖੁੱਭੀ ਹੈ। non bisogna toglierli della ferita, ਕਹਿੰਦਾ ਉਹ ਜ਼ਖਮ ਵਿੱਚੋਂ ਕੱਢਣੀ ਨਹੀਂ, ਖਿੱਚਣੀ ਨਹੀਂ। ਵੇਰੋ ਕਿਉਂਕਿ ਉਹ ਕੰਮ ਡਾਕਟਰ ਦਾ ਉਹ ਅਸੀਂ ਨਹੀਂ ਕਰ ਸਕਦੇ। ਹੋ ਸਕਦਾ ਤੁਸੀਂ ਖਿੱਚੋ ਤਾਂ ਖੂਨ ਜ਼ਿਆਦਾ ਇਸ ਤਰ੍ਹਾਂ ਨਿਕਲਣ ਲੱਗ ਪਵੇ ਤੁਹਾਡੇ, ਮਤਲਬ ਅਸੀਂ ਉਹਨੂੰ ਰੋਕ ਹੀ ਨਾ ਸਕੀਏ। ਠੀਕ ਹੈ ਜੀ, ਲਓ ਜੀ ਅੱਜ ਦੀ ਵੀਡੀਓ ਤੇ ਖਤਮ ਕਰਦੇ ਹਾਂ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।